ਸਲਾਮ ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਵੇਂ ਫੇਸਬੁੱਕ, YouTube, ਇੰਸਟਾਗ੍ਰਾਮ ਅਤੇ ਟਿਕਟੌਕ ਤੇ ਅਪਡੇਟ ਪਾਕਿਸਤਾਨ 'ਚ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਜੇ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਜੇ ਆਇਆਂ ਨੂੰ। ਜੀ ਤੁਹਾਡਾ ਵੀ ਬਹੁਤ ਸਵਾਗਤ। ਮੇਰੇ ਵੱਲੋਂ ਵੀ ਸਭ ਸੁਣਨ ਵਾਲੇ ਸਤਿਕਾਰਯੋਗ ਸਰੋਤਿਆਂ ਨੂੰ, ਦੇਖ ਰਹੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 8 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 9 ਅਕਤੂਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲੇਟਿਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਆ। ਇਹ ਖਬਰਾਂ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ। ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਨੇ ਖਬਰਾਂ ਲੈ ਅਲੀ ਅਮੀਨ ਗੰਡਾਪੁਰ ਨੇ ਅਸਤੀਫਾ ਦੇ ਦਿੱਤਾ ਹੈ। ਸੁਹੇਲ ਅਫਰੀਦੀ ਨਵਾਂ ਸੀਐਮ ਖੈਬਰ ਪਖਤੂਨਖਵਾ। ਇਹ ਵੱਡਾ ਸਿਆਸੀ ਧਮਾਕਾ ਨਹੀਂ ਹੋਇਆ ਜੀ? ਇਹ ਧਮਾਕਾ ਵਾਕਈ ਵੱਡਾ ਹੈ ਔਰ ਇਸ ਧਮਾਕੇ ਦੇ ਬਾਰੇ ਇਹ ਫਿਕਰ ਕੀਤੀ ਜਾ ਰਹੀ ਸੀ ਕਿ ਇਹ ਹੋ ਜਾਣਾ ਆ। ਉਹਦੀ ਰੀਜ਼ਨ ਇਹ ਕਿ ਪਿਛਲੇ ਦਿਨਾਂ ਅਲੀ ਅਮੀਨ ਗੰਡਾਪੁਰ ਹੁਣੇ ਡਾਇਰੈਕਟ ਇਮਰਾਨ ਖਾਨ ਦੀ ਭੈਣ ਨਾਲ ਹੀ ਸਿੱਧੇ ਹੋ ਗਏ ਔਰ ਉਹ ਵੀਡੀਓ ਫਿਰ ਸਾਰਿਆਂ ਨੇ ਵੇਖੀ ਜਿਹੜੀ ਉਹਨਾਂ ਦੇ ਖਿਲਾਫ ਇਹਨਾਂ ਨੇ ਕੀਤੀ, ਜਿਹਦੇ 'ਚ ਇਹਨਾਂ ਨੇ ਆਖਿਆ ਕਿ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਨੇ ਜਿਹੜੀਆਂ ਉਹ ਇਸ ਵੇਲੇ ਇਮਰਾਨ ਖਾਨ ਦੀ ਰਿਹਾਈ ਨਾਲ ਉਹਨਾਂ ਨੂੰ ਗਰਜ ਹੀ ਨਹੀਂ। ਉਹ ਤੇ ਚਾਹੁੰਦੀ ਹੈ ਕਿ ਮੇਰਾ ਭਰਾ ਅੰਦਰ ਰਵੇ ਤਾਂ ਜੇ ਮੈਂ ਪਾਰਟੀ ਲੀਡਰ ਬਣ ਜਾਵਾਂ। ਉਹ ਐਸਟੈਬਲਿਸ਼ਮੈਂਟ ਦੇ ਹੱਥਾਂ 'ਚ ਖੇਡਣ ਡਈ ਹੈ ਵਟਐਵਰ, ਪਤਾ ਨਹੀਂ ਕੀ ਉਸ ਵੀਡੀਓ 'ਚ ਬੋਲਿਆ ਗਿਆ। ਸੋ ਉਸ ਤੋਂ ਬਾਅਦ ਇਮਰਾਨ ਖਾਨ ਨੇ ਜੇਲ੍ਹ ਦੇ ਵਿੱਚੋਂ ਇਹ ਸੁਣਾ ਦਿੱਤਾ ਕਿ ਸੂਬਾ ਖੈਬਰ ਪਖਤੂਨਖਵਾ 'ਚ ਅਮਨੋ ਅਮਾਨ ਦੇ ਹਾਲਾਤ ਨੇ ਜਿਹੜੇ ਉਹ ਬਿਲਕੁਲ ਖਰਾਬ ਨੇ। ਬੀਇੰਗ ਸੀਐਮ ਤੂੰ ਕਰਨ ਕੀ ਡਿਆ ਹੈ, ਤੇਰੀਆਂ ਜਿਹੜੀਆਂ ਜ਼ਿੰਮੇਦਾਰੀਆਂ ਨੇ ਉਹਨਾਂ ਨੂੰ ਨਿਭਾਉਣ ਕੀ ਡਿਆ ਹੈ। ਉਸ ਤੋਂ ਬਾਅਦ ਇਮਰਾਨ ਖਾਨ ਨੇ ਹੁਕਮ ਦਿੱਤਾ ਤੇ ਅਲੀ ਅਮੀਨ ਗੰਡਾਪੁਰ ਹੋਣਾ ਨੇ ਬਕਾਇਦਾ ਐਲਾਨ ਕਰ ਦਿੱਤਾ ਕਿ ਮੈਂ KPK ਸੂਬੇ ਦੇ ਸੀਐਮ ਦਾ ਮਰਤਬਾ ਛੱਡ ਰਿਹਾ ਹਾਂ। ਇਹ ਮਰਤਬਾ ਜਿਹੜਾ ਇਹ ਇਮਰਾਨ ਖਾਨ ਦੀ ਹਮਾਇਤ ਦੇ ਨਾਲ ਲੱਭਾ, ਇਹ ਇਮਰਾਨ ਖਾਨ ਦੀ ਅਮਾਨਤ ਸੀ। ਇਮਰਾਨ ਖਾਨ ਨੇ ਕਿਹਾ ਮੈਂ ਪਰਾਂ ਹੁੰਨਾ ਆ ਔਰ ਜਿਹੜੇ ਨਵੇਂ ਬੰਦੇ ਨੂੰ ਉਹ ਸੀਐਮ KPK ਲਾਉਣਗੇ ਮੈਂ ਉਹਨਾਂ ਦੀ ਪੂਰੀ ਹਮਾਇਤ ਕਰਾਂਗਾ। ਸੋ ਸੁਹੇਲ ਆਫਰੀਦੀ ਹੋਣੇ ਨੇ ਜਿਹੜੇ ਇਹਨਾਂ ਨੂੰ ਨਵਾਂ ਕਹਿ ਲਓ ਕਿ ਸੀਐਮ ਖੈਬਰ ਪਖਤੂਨਖਵਾ ਸੂਬੇ ਦਾ ਮਿਥਿਆ ਗਿਆ ਹੈ। ਇਮਰਾਨ ਖਾਨ ਦੀ ਸਿਆਸੀ ਪਾਰਟੀ ਹੈ ਜਿਹੜੀ ਉਹਨੇ ਬਕਾਇਦਾ ਐਲਾਨ ਵੀ ਕਰ ਦਿੱਤਾ ਹੈ ਔਰ ਪਿਸ਼ਾਵਰ ਸ਼ਹਿਰ 'ਚ ਔਰ ਕਈ ਹੋਰ ਇਲਾਕਿਆਂ 'ਚ ਪਰਵੀਨ ਸੁਹੇਲ ਆਫਰੀਦੀ ਹੋਣਾ ਦੇ ਸੀਐਮ ਬਣਨ ਤੋਂ ਬਾਅਦ ਆਤਿਸ਼ਬਾਜ਼ੀ ਹੋਈ, ਜਸ਼ਨ ਮਨਾਇਆ ਗਿਆ। ਸੋ ਇਹ ਪਹਿਲੀ ਵਾਰ ਵੇਖਣ 'ਚ ਆਇਆ ਕਿ ਕਿਸੇ ਘੁੱਟਣ ਵਾਲੇ ਸਿਆਸੀ ਮਾਹੌਲ ਦੇ ਵਿੱਚ ਇੱਕ ਸਿਆਸੀ ਬਦਲਾਅ ਆਇਆ। ਉਥੋਂ ਦੇ ਲੋਕ ਜਿਹੜੇ ਪਹਿਲਾਂ ਖੜੇ ਨੇ ਇਮਰਾਨ ਖਾਨ ਦੇ ਨਾਲ ਅੱਜ ਵੀ ਖੜੇ ਨੇ, ਗੋਲੀਆਂ ਖਾ ਰਹੇ ਨੇ, ਮਰ ਰਹੇ ਨੇ, ਹੋਰ ਬਹੁਤ ਸਾਰੀਆਂ ਸੋਬਤਾਂ ਚੱਲ ਰਹੇ ਨੇ। ਉਹਨਾਂ ਵੱਲੋਂ ਇੱਕ ਸੀਐਮ ਜਿਹੜਾ ਕਿ ਇਮਰਾਨ ਖਾਨ ਦਾ ਲੇਬਲ ਸੀਗਾ ਉਹਦੇ ਭਰਾ ਹੋਣ ਤੇ ਉਹਨਾਂ ਨੇ ਖੁਸ਼ੀ ਦਾ ਮੁਜ਼ਾਹਰਾ ਕੀਤਾ। ਨੰਬਰ 2 ਸੁਹੇਲ ਅਫਰੀਦੀ ਦੇ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਾਰਕੁਨ ਮਤਲਬ ਕਿ ਇਹ ਗ੍ਰਾਸ ਰੂਟ ਲੈਵਲ ਤੋਂ ਉੱਠਿਆ ਬੰਦਾ ਹੈ ਜਿਹੜਾ ਸ਼ੁਰੂ ਤੋਂ ਇਮਰਾਨ ਖਾਨ ਨੇ ਜਦੋਂ ਸਿਆਸੀ ਪਾਰਟੀ ਬਣਾਈ ਸੀ ਉਦੋਂ ਤੋਂ ਨਾਲ ਹੈ, ਲੋਕਾਂ ਦੇ ਵਿੱਚ ਮਕਬੂਲ ਆ, ਆਵਾਮੀ ਜਿਹਾ ਆਦਮੀ ਹੈ ਔਰ ਇਹਦੇ ਆਉਣ ਤੇ ਲੋਕਾਂ ਨੇ ਜੀ ਆਇਆਂ ਨੂੰ ਆਖਿਆ। ਇਹ ਵੀ ਗੱਲਾਂ ਹੋ ਰਹੀਆਂ ਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਅੰਦਰ ਧੜੇਬਾਜ਼ੀ ਹੈ। ਫਾਰਵਰਡ ਬਲਾਕ ਆ ਜਿਹੜਾ ਉਹ ਬਣ ਗਿਆ ਆ, ਜਿਹਦਾ ਹੁਣ ਜਿਹੜਾ ਉਹ ਅਲੀ ਅਮੀਨ ਗੰਡਾਪੁਰ ਹੋਣੇ ਨੇ ਜਿਹੜੇ ਖੁੱਲ ਡੁੱਲ ਕੇ ਸਾਹਮਣੇ ਆਉਣਗੇ। ਪਰ ਬੈਰਿਸਟਰ ਗੋਹਰ ਹੋਣੇ ਜਿਨ੍ਹਾਂ ਨੇ ਇਹ ਐਲਾਨ ਕੀਤਾ ਕਿ ਸੂਬਾ ਖੈਬਰ ਪਖਤੂਨਖਵਾ ਦੇ ਸੀਐਮ ਦੇ ਮਰਤਬੇ ਤੋਂ ਅਲੀ ਅਮੀਨ ਗੰਡਾਪੁਰ ਹੋਣਾ ਨੂੰ ਪਰਾਂ ਕਰ ਦਿੱਤਾ ਗਿਆ ਔਰ ਹੁਣ ਅੱਗੇ ਆ ਗਏ ਨੇ ਸੁਹੇਲ ਆਫਰੀਦੀ। ਉਹਨਾਂ ਨੇ ਆਖਿਆ ਨਾ ਪਾਰਟੀ 'ਚ ਕੋਈ ਫਾਰਵਰਡ ਬਲਾਕ ਆ, ਹਜੇ ਵੀ ਅਸੀਂ 1/3 ਦੇ ਨਾਲ ਪੂਰੀ ਤਾਕਤ ਦੇ ਨਾਲ ਸੂਬਾ ਅਸੈਂਬਲੀ ਦੇ ਵਿੱਚ ਮੌਜੂਦ ਆ। ਮੈਂ ਇੱਥੇ ਇਸ ਖਬਰ ਦੇ ਨਾਲ ਇੱਕ ਗੱਲ ਹੋਰ ਜ਼ਰੂਰ ਕਰਨਾ ਚਾਹਾਂਗਾ ਸੁਣਨ ਵਾਲਿਆਂ ਲਈ ਕਿ ਅਲੀਮਾ ਖਾਨ ਔਰ ਇਹ ਮਾਮਲਿਆਂ ਨੂੰ ਉਦਾਂ ਤੇ ਪਾਰਟੀ ਨੇ ਰੱਦ ਕੀਤਾ ਕਿ ਨਹੀਂ ਜੀ ਇਹੋ ਜਿਹਾ ਕੋਈ ਮਾਮਲਾ ਨਹੀਂ ਸੀ, ਪਰ ਕਹਿੰਦੇ ਨੇ ਕਿ 5 ਵੱਡੇ ਇਲਜ਼ਾਮ ਨੇ ਜਿਨ੍ਹਾਂ ਤੋਂ ਬਾਅਦ ਅਲੀ ਅਮੀਨ ਗੰਡਾਪੁਰ ਨੂੰ ਪਹਿਲਾਂ ਤੋਂ ਹੀ ਵਾਰਨਿੰਗ ਦੇ ਦਿੱਤੀ ਜਾ ਚੁੱਕੀ ਸੀਗੀ ਔਰ ਅੱਜ ਸਿਰਫ ਇੰਪਲੀਮੈਂਟੇਸ਼ਨ ਹੋਇਆ ਕਿ ਬਸ ਹੁਣ ਨਹੀਂ, ਹੁਣ ਤੁਸੀਂ ਘਰ ਨੂੰ ਚੱਲੋ, ਪਾਰਟੀ ਦੇ ਨਾਲ ਹੈ ਜੇ ਮਰਤਬਾ ਤੁਹਾਡੇ ਕੋਲ ਕੋਈ ਨਹੀਂ। ਗੰਡਾਪੁਰ ਹਕੂਮਤ ਦੇ ਉੱਤੇ ਪਹਿਲੇ ਸਾਲ ਦੇ ਵਿੱਚ ਕਰਪਸ਼ਨ ਔਰ ਮਾਲੀ ਬੇਈਮਾਨੀ ਦੀਆਂ ਜਿਹੜੇ ਇਲਜ਼ਾਮ ਨੇ ਉਹ ਆਉਣਾ ਸ਼ੁਰੂ ਹੋਏ ਸੀਗੇ। ਅਗਸਤ 2024 ਦੇ ਵਿੱਚ ਇਮਰਾਨ ਖਾਨ ਨੇ ਜੇਲ੍ਹ ਚੋਂ ਇੱਕ ਸਖਤ ਸੁਣਾ ਦਿੱਤਾ ਸੀਗਾ ਸੂਬਾ ਸਰਕਾਰ ਨੂੰ ਕਿ ਜਿੰਨੇ ਵਜ਼ੀਰ ਨੇ ਉਹ ਆਪਣੇ ਮਹਿਕਮਿਆਂ ਦੇ ਵਿੱਚ ਬੇਈਮਾਨੀ, ਕਰਪਸ਼ਨ, ਰਿਸ਼ਵਤਖੋਰੀ ਹੈ ਜਿਹੜੀ ਇਹਨੂੰ ਮੁਕਾਉਣ ਔਰ ਇਹਦੇ ਤੇ ਜਵਾਬ ਦੇਣ ਕਿ ਇਹ ਕੰਮ ਕਿਉਂ ਹੋਣ ਡੇ ਨੇ। ਇਸ ਤੋਂ ਬਾਅਦ ਸੂਬੇ ਦੇ ਜਿਹੜੇ ਕਹਿ ਲਵੋ ਕਿ ਸੜਕਾਂ ਤਾਮੀਰਾਤ ਮਨਸੂਬਾਬੰਦੀ ਦੇ ਸੂਬਾ ਵਜ਼ੀਰ ਸਨ ਸ਼ਕੀਲ ਅਹਿਮਦ ਖਾਨ, ਉਹਨਾਂ ਨੂੰ ਆਪਣੇ ਮਰਤਬੇ ਤੋਂ ਅਸਤੀਫਾ ਦੇਣਾ ਪਿਆ ਸੀਗਾ। ਸੋ ਕਿਤੇ ਨਾ ਕਿਤੇ ਕੋਈ ਕੋਟ ਹੈ ਸੀਗੇ। ਫਿਰ ਸਤੰਬਰ 2024 ਚ ਗਵਰਨਰ ਫੈਸਲ ਕਰੀਮ ਕੁੰਡੀ ਨੇ ਜਿਹੜੇ ਖੈਬਰ ਪਖਤੂਨਖਵਾ ਸੂਬੇ ਦੇ ਜਿਨ੍ਹਾਂ ਦਾ ਤਾਲੁਕ ਪੀਪਲਸ ਪਾਰਟੀ ਦੇ ਨਾਲ ਆ, ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਅਲੀ ਅਮੀਨ ਗੰਡਾਪੁਰ ਨੇ ਜਿਹੜੇ ਉਹ ਸੀਐਮ ਨੇ ਔਰ ਸੂਬੇ ਦੇ ਵਿੱਚ ਕਰਪਸ਼ਨ ਵੱਡੀ ਗਿਣਤੀ 'ਚ ਹੋ ਰਹੀ ਹੈ। ਮਈ 2025 ਚ ਨੈਬ ਦੇ ਮਹਿਕਮੇ ਨੇ ਇਹ ਆਖਿਆ ਸੀਗਾ ਕਿ ਅਪਰ ਕੋਸਤਾਨ ਦੇ ਵਿੱਚ ਇਸੇ ਤਰ੍ਹਾਂ ਤਾਮੀਰਾਤ ਔਰ ਮਨਸੂਬਾਬੰਦੀ ਦੇ ਅਫਸਰ ਨੇ ਜਿਹੜੇ ਉਹ ਜ਼ਿਲ੍ਹੀ ਅਕਾਊਂਟਸ ਆਫਿਸ ਤੇ ਨੈਸ਼ਨਲ ਬੈਂਕ ਦੇ ਜ਼ਿੰਮੇਦਾਰਾਂ ਦੇ ਨਾਲ ਉਹਨਾਂ ਦੀ ਮਿਲੀ ਭਗਤ ਦੇ ਨਾਲ 30 ਅਰਬ ਰੁਪਏ 300 ਕਰੋੜ ਰੁਪਏ ਦੇ ਜਾਲੀ ਮਨਸੂਬੇ ਬਣਾ ਕੇ ਕੌਮੀ ਖਜ਼ਾਨੇ ਨੂੰ ਲੁੱਟ ਚੁੱਕੇ ਨੇ। ਫਿਰ ਅਫਗਾਨਿਸਤਾਨ ਦੇ ਨਾਲ ਰਾਬਤੇ ਔਰ ਫੈਡਰਲ ਸਰਕਾਰ ਤੋਂ ਆਪਾ ਰਿਹਾ ਹੋਣਾ, ਪਿਓ ਗੱਲ ਨਾ ਕਰੇ ਪੁੱਤਰ ਆ ਜਿਹੜਾ ਉਹ ਜੰਜ ਲੈ ਕੇ ਤੁਰਿਆ ਹੋਵੇ, ਇਹ ਮਾਮਲੇ ਨੇ ਜਿਹਦੇ ਚ ਅਲੀ ਅਮੀਨ ਗੰਡਾਪੁਰ ਹੋਣੇ ਨੇ ਜਿਹੜੇ ਉਹ ਵਾਵਾ ਅੱਗੇ ਚਲੇ ਗਏ ਸਨ, ਜਿਹਦੇ ਤੋਂ ਬਾਅਦ ਉਹਨਾਂ ਨੂੰ ਹਟਾ ਦਿੱਤਾ ਗਿਆ ਹੈ। ਜੀ ਅੱਗੇ ਵਧਦੇ ਹਾਂ ਮਸੂਦ। ਭਾਰਤੀ ਜੰਗੀ ਜਨੂਨ ਖਿੱਤੇ ਲਈ ਖਤਰਾ ਹੈ,
ਐਸਾ ਜਵਾਬ ਦਿਆਂਗੇ ਕਿ ਫਿਰ ਗੱਲ ਕਰਨ ਜੋਗੇ ਨਹੀਂ ਰਹੋਗੇ। ਪਾਕਿਸਤਾਨੀ ਕੋਰ ਕਮਾਂਡਰ ਕਾਨਫਰੰਸ 'ਚ ਵੱਡੇ ਬਿਆਨ। ਜੀ ਬਿਲਕੁਲ, ਪਾਕਿਸਤਾਨੀ ਫੌਜ ਮੁਖੀ ਫੀਲਡ ਮਾਰਸ਼ਲ ਆਸਮ ਮਨੀਰ ਹੋਣਾ ਦੀ ਅਗਵਾਈ ਦੇ ਵਿੱਚ ਸਾਰੇ ਕੋਰ ਕਮਾਂਡਰ ਨੇ ਜਿਹੜੇ ਇਹਨਾਂ ਦਾ ਇਕੱਠ ਹੋਇਆ GHQ ਜਨਰਲ ਹੈੱਡਕੁਆਰਟਰ ਰਾਵਲਪਿੰਡੀ ਦੇ ਵਿੱਚ, ਜਿੱਥੇ ਇਹ ਆਖਿਆ ਗਿਆ ਕਿ ਭਾਰਤ ਵੱਲੋਂ ਜੰਗ ਦੀਆਂ ਲਗਾਤਾਰ ਧਮਕੀਆਂ ਨੇ ਜਿਹੜੀਆਂ ਪਾਕਿਸਤਾਨ ਉਹਨਾਂ ਨੂੰ ਇਗਨੋਰ ਨਹੀਂ ਕਰ ਰਿਹਾ, ਨਜ਼ਰਅੰਦਾਜ਼ ਨਹੀਂ ਕਰ ਰਿਹਾ, ਅਸੀਂ ਉਹਨਾਂ ਤੇ ਨਜ਼ਰ ਰੱਖੀ ਬੈਠੇ ਹਾਂ। ਯਾਦ ਰੱਖੋ ਕਿ ਪਹਿਲਾਂ ਤੇ ਅਸੀਂ ਆਲਮੀ ਦਬਾਅ ਹੈ ਜਿਹੜਾ ਉਹਦੇ ਤੋਂ ਬਾਅਦ ਜੰਗਬੰਦੀ ਕਰ ਦਿੱਤੀ, ਪਰ ਐਰਕੀ ਜੇ ਕੋਈ ਛੇੜਛਾੜ ਹੋਈ, ਕੋਈ ਭਾਰਤ ਨੇ ਗਲਤੀ ਦੇ ਨਾਲ ਵੀ ਸ਼ੁਰੂਆਤ ਕਰ ਲਈ ਤੇ ਅਸੀਂ ਇਹੋ ਜਿਹਾ ਠੋਕਵਾਂ ਜਵਾਬ ਦਾਂਗੇ ਕਿ ਉਸ ਤੋਂ ਬਾਅਦ ਧਮਕੀਆਂ ਜੋਗੇ ਇਹ ਰਹਿਣਾ ਹੀ ਨਹੀਂਗੇ। ਇਹ ਪਾਕਿਸਤਾਨੀ ਫੌਜ ਨੇ ਕਿਹਾ। ਯਾਦ ਰਵੇ ਕਿ ਇਹ ਕੰਮ ਐਨ ਉਦੋਂ ਹੋਣ ਡਿਆ ਜਦੋਂ ਪਾਕਿਸਤਾਨ ਨੇ ਪਿਛਲੇ ਦਿਨਾਂ ਤਾਜ਼ਾ ਤਰੀਨ ਆਪਣਾ ਲੇਟੈਸਟ ਫਤਹ ਮਿਜ਼ਾਈਲ ਆ ਜਿਹੜਾ ਉਹ ਲਾਂਚ ਕਰ ਦਿੱਤਾ, ਕਾਮਯਾਬ ਤਜਰਬਾ ਉਹਦਾ ਕਰ ਲਿਆ ਹੈ। ਚਾਈਨਾ ਜਿਹੜਾ ਉਹਦੇ ਤੋਂ ਲੇਟੈਸਟ ਤਿਆਰੀਆਂ ਦੀ ਜਿਹੜੀ ਹਵਾਈ ਜਹਾਜ਼, ਲੜਾਕੂ ਜਹਾਜ਼ ਨੇ ਉਹਨਾਂ ਦੀ ਅਪਗ੍ਰੇਡੇਸ਼ਨ ਹੋ ਗਈ ਹੈ। ਮਿਜ਼ਾਈਲ ਨੇ ਜਿਹੜੇ ਉਹ ਖੁੱਲੇ ਅਲਲ ਐਲਾਨ ਹੁਣ ਦੁਨੀਆ ਦੇ ਵਿੱਚ ਪਾਕਿਸਤਾਨ ਵਰਤਣ ਡਿਆ ਆ, ਚਾਈਨਾ ਮੇਡ। ਔਰ ਨਾਲ ਹੀ ਕੱਲ ਅਮਰੀਕਾ ਹੈ ਜਿਹੜਾ ਉਹਨੇ ਆਪਣੇ ਲੇਟੈਸਟ ਵਿਚਕਾਰਲੇ ਹਵਾ 'ਚ ਹਵਾ ਮਾਰ ਕਰਨ ਵਾਲੇ ਜਿਹੜੇ ਮਿਜ਼ਾਈਲ ਨੇ ਉਹ ਪਾਕਿਸਤਾਨ ਨੂੰ ਵੇਚਣ ਦਾ ਐਲਾਨ ਕਰ ਦਿੱਤਾ ਹੈ। ਔਰ ਉਦੋਂ ਜਦੋਂ ਡੋਨਲਡ ਟਰੰਪ ਹੋਣੇ ਅਮਰੀਕਨ ਪ੍ਰੈਜ਼ੀਡੈਂਟ ਨੇ ਜਿਹੜੇ ਪਾਕਿਸਤਾਨ ਦੇ ਗੀਤ ਗਾਉਂਦੇ ਨੇ, ਪਾਕਿਸਤਾਨੀ ਫੌਜ ਦੀ ਕੋਰ ਕਮਾਂਡਰ ਕਾਨਫਰੰਸ 'ਚ ਭਾਰਤੀ ਨੇਤਾਵਾਂ ਨੂੰ, ਭਾਰਤੀ ਫੌਜ ਮੁਖੀ ਨੂੰ ਜਾਂ ਭਾਰਤੀ ਫੌਜ ਨੂੰ ਜਾਂ ਭਾਰਤ ਨੂੰ ਸਿੱਧਾ ਜਵਾਬ ਦਿੱਤਾ ਗਿਆ ਕਿ ਐਰਕੀ ਅਸੀਂ ਖੈਰ ਤੇ ਨਹੀਂ। ਜੀ ਬਾਨੇ ਅੱਗੇ ਮਸੂਦ, ਫੌਜ ਤੇ ਅੱਤਗਰਦਾਂ ਵਿਚਕਾਰ ਲੜਾਈ, 19 ਅੱਤਗਰਦ ਤੇ 11 ਫੌਜੀ ਜਵਾਨ ਅਫਸਰ ਜਾਨ ਦੀ ਬਾਜ਼ੀ ਹਾਰ ਗਏ। ਜੀ ਬਿਲਕੁਲ, ਔਰਕਜ਼ਈ ਏਜੰਸੀ ਹੈ ਜਿਹੜੀ ਉੱਥੇ ਇੱਕ ਆਪਰੇਸ਼ਨ ਹੋਇਆ ਔਰ ਇਸ ਆਪਰੇਸ਼ਨ ਦੇ ਵਿੱਚ ਲੜਾਈ ਹੈ ਜਿਹੜੀ ਕਹਿੰਦੇ ਵਾਵਾ ਚੱਲੀ, ਦੂ ਬਦੂ ਲੜਾਈ ਸਿਰਫ ਗੋਲੀਆਂ ਤੱਕ ਨਹੀਂ ਚੱਲੀ, ਅੱਤਗਰਦਾਂ ਵੱਲੋਂ ਮਾਰਨ ਗੋਲੇ ਨੇ ਜਿਹੜੇ ਉਹ ਮਾਰੇ ਗਏ। ਔਰ ਇਹਦੇ ਵਿੱਚ 7 ਤੇ 8 ਅਕਤੂਬਰ ਦੀ ਵਿਚਕਾਰਲੀ ਰਾਤ 'ਚ ਇਹ ਆ ਜਿਹੜਾ ਇਹ ਜ਼ਿਲ੍ਹਾ ਔਰਕਜ਼ਈ ਹੈ ਜਿਹੜੀ ਉੱਥੇ ਇੰਟੈਲੀਜੈਂਸ ਏਜੰਸੀ ਬੇਸਡ ਇਹ ਆਪਰੇਸ਼ਨ ਹੈ ਜਿਹੜਾ ਇਹ ਹੋਇਆ ਸੀਗਾ। ਔਰ ਫਿਰ ਆਖਿਆ ਜਾ ਰਿਹਾ ਕਿ ਇਹ ਮਾਰੇ ਗਏ ਸਾਰੇ ਜਿਹੜੇ ਭਾਰਤੀ ਸਪਾਂਸਰ ਸਨ ਅਫਗਾਨਿਸਤਾਨ 'ਚ, ਇਹਨਾਂ ਨੇ ਉਹੀ ਜਿਹੜੀ ਪਹਿਲਾਂ ਗੱਲ ਕਹੀ ਜਾਂਦੀ ਹੈ ਟਿਕਾਣੇ ਨੇ ਇਹਨਾਂ ਦੇ, ਉੱਥੋਂ ਇਹਨਾਂ ਨੇ ਟ੍ਰੇਨਿੰਗ ਲਈ ਔਰ ਫਿਰ ਇਹਨਾਂ ਨੇ ਹਮਲਾ ਕੀਤਾ। 19 ਇਹ ਨੇ ਜਿਹੜੇ ਮਾਰੇ ਗਏ। ਔਰ ਫਾਇਰਿੰਗ ਦੇ ਵਿੱਚ ਸਿਰਫ ਫੌਜੀ ਜਵਾਨ ਹੀ ਨਹੀਂ ਗਏ, ਅਫਸਰਾਂ ਦੇ ਵਿੱਚੋਂ ਲੈਫਟੀਨੈਂਟ ਕਰਨਲ जुनेद तारक और उन्हां दे नाल मेजर तैयब राहत ਇਹ ਜਨਾਬ ਅਗਲੇ ਫਰੰਟ ਤੇ ਆ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਪਹਿਲੇ ਗੋਲੀਆਂ ਲੱਗੀਆਂ, ਉਸ ਤੋਂ ਬਾਅਦ ਫਿਰ ਬਾਕੀ ਜਿਹੜੇ 9 ਸਪਾਈ ਨੇ ਉਹ ਵੀ ਇਸੇ ਤਰ੍ਹਾਂ ਗਏ। ਐਲਾਨ ਵੀ ਪਾਕਿਸਤਾਨੀ ਸਰਕਾਰ ਵੱਲੋਂ ਕੀਤਾ ਗਿਆ। ਪਾਕਿਸਤਾਨੀ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਜਿਹੜੇ ਉਹ ਔਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਉਹਨਾਂ ਸਖਤ ਦੁੱਖ ਵਿਖਾ ਲਿਆ ਔਰ ਉਹਨਾਂ ਆਖਿਆ ਕਿ ਅੱਤਗਰਦੀ ਨੂੰ ਹੁਣ ਅਸੀਂ ਮਿੱਧ ਕੇ ਰੱਖਣਾ ਹੈ, ਇਹਦੇ ਵਾਸਤੇ ਜਿੰਨਾ ਤਾਕਤਵਰ ਜਵਾਬ ਦਿੱਤਾ ਗਿਆ ਉਹ ਦਾਂਗੇ। ਯਾਦ ਰੱਖਿਆ ਕਿ ਇਹ ਕੰਮ ਪ੍ਰਵੀਨ ਐਨ ਉਸ ਵੇਲੇ ਹੋਇਆ ਹੈ ਜਦੋਂ ਇਸਲਾਮਾਬਾਦ ਬੇਸਡ ਇੱਕ ਥਿੰਕ ਟੈਂਕ ਨੇ ਆਖਿਆ ਕਿ ਪਿਛਲੇ 3 ਮਹੀਨਿਆਂ 'ਚ ਪਾਕਿਸਤਾਨ ਦੇ ਅੰਦਰ ਖੂਨਗਰਦੀ, ਅੱਤਗਰਦੀ, ਲੜਾਕਾ ਵਾਰ ਨੇ ਜਿਹੜੇ ਇਹ 2007, 8, 10 ਤਰ੍ਹਾਂ ਵੱਧ ਚੁੱਕੇ ਨੇ। ਇਹਨਾਂ ਦੇ ਵਿੱਚ 46% ਵਾਧਾ ਹੈ ਜਿਹੜਾ ਉਹ ਹੋਇਆ ਆ, ਪਰ ਫੌਜੀ ਕਾਰਵਾਈਆਂ ਜਾਂ ਫੋਰਸਿਸ ਦੀਆਂ ਜਵਾਬੀ ਕਾਰਵਾਈਆਂ ਜਿਹੜੀਆਂ ਉਹਨਾਂ 'ਚ ਵੀ ਵਾਧਾ ਹੈ। ਜੀ ਅਗਲੀ ਖਬਰ ਰਾਵਲਪਿੰਡੀ ਤੇ ਵਾਹ ਕੈਂਟ ਤੇ ਰਿਲੇਟਡ ਹੈਗੀ ਮਸੂਦ। ਰਾਵਲਪਿੰਡੀ ਤੇ ਵਾਹ ਕੈਂਟ 'ਚ ਪੁਲਿਸ ਮੁਕਾਬਲਾ ਹੋਇਆ, ਸੁਣਿਆ 3 ਘੰਟੇ ਤੱਕ ਫਾਇਰਿੰਗ ਹੁੰਦੀ ਰਹੀ ਤੇ ਪਸ਼ਾਵਰ ਦਾ ਇੱਕ ਟਿਕਟੋਕਰ ਵੀ ਉਸੇ ਫਾਇਰਿੰਗ 'ਚ ਮਾਰਿਆ ਗਿਆ। ਮੈਂ ਪਹਿਲੇ ਤਾਂ ਇਹ ਦੱਸ ਦਵਾਂ ਕਿ ਰਾਵਲਪਿੰਡੀ ਦੀ ਤਹਿਸੀਲ ਹੈ ਵਾਹ ਕੈਂਟ। ਸੋ ਰਾਵਲਪਿੰਡੀ ਵਾਹ ਕੈਂਟ ਇੱਕ ਗੱਲ ਹੀ ਹੈ। ਇਹ ਜੀ ਟਿਕਟੋਕਰ ਹੀ ਨਹੀਂ ਸੀਗਾ, ਇਹ ਅਫਗਾਨ ਸ਼ਹਿਰੀ ਸੀ ਜਿਹਨੇ ਜਾਲੀ ਤਰੀਕੇ ਦੇ ਨਾਲ ਪਹਿਲਾਂ ਪਾਕਿਸਤਾਨੀ ਸ਼ਨਾਖਤੀ ਕਾਰਡ ਬਣਾਇਆ, ਫਿਰ ਪਾਕਿਸਤਾਨੀ ਪਾਸਪੋਰਟ ਬਣਵਾਇਆ ਔਰ ਪਾਕਿਸਤਾਨੀ ਪਾਸਪੋਰਟ ਬਣਵਾ ਕੇ ਉਸ ਤੋਂ ਬਾਅਦ ਇਹਨੇ ਵਾਰਦਾਤਾਂ ਕੀਤੀਆਂ। ਇਹ ਅਫਗਾਨਿਸਤਾਨ ਵੀ ਆਉਂਦਾ ਜਾਂਦਾ ਰਹਿੰਦਾ ਸੀਗਾ। ਇਹਦਾ ਨਾਮ ਮਲਕ ਆਦਮ ਖਾਨ ਆਦਮੇ ਇਹ ਹੈ। ਟਿਕਟੌਕ ਦਾ ਅਕਾਊਂਟ ਸੀਗਾ, ਸੋਸ਼ਲ ਮੀਡੀਆ ਅਕਾਊਂਟ ਵੀ ਸੀਗੇ ਇਹਦੇ। ਇਹਦੀ ਖਾਸ ਗੱਲ ਇਹ ਸੀਗੀ ਕਿ ਇਹ ਅੱਤਗਰਦੀ ਦੇ ਪਤਾ ਨਹੀਂ ਹੋਰ ਕਿੰਨੇ ਕਿੰਨੇ ਦੁਸ਼ਮਣੀਆਂ ਇਹਦੀਆਂ ਸੀਗੀਆਂ। ਇਹ ਮਸੱਲਾ ਗਾਰਡ ਨਾਲ ਰੱਖਦਾ ਸੀਗਾ, ਫਿਰ ਇਹ ਲੋਕਾਂ ਕੋਲੋਂ ਫਰੋਤੀਆਂ ਲੈਂਦਾ ਸੀਗਾ। ਕਤਲ, ਇਕਦਾਮੇ ਕਤਲ, ਅੱਤਗਰਦੀ, ਹਮਲੇ, ਲੁੱਟਮਾਰ, ਜ਼ਮੀਨਾਂ ਤੇ ਕਬਜ਼ੇ, ਫਰੋਤੀਆਂ ਲੈਣਾ, ਇਹੋ ਜਿਹੇ ਵੱਡੇ ਵੱਡੇ ਕੇਸਾਂ ਦੇ ਵਿੱਚ ਇਹ ਪਸ਼ਾਵਰ ਪੁਲਿਸ ਜਿਹੜਾ ਉਹਨੂੰ ਮਤਲੂਬ ਸੀਗਾ। ਤੇ ਇਹ ਮੁਕਾਬਲਾ ਜਿਹੜਾ ਤੁਸੀਂ ਦੱਸਿਆ ਨਾ 3 ਘੰਟੇ ਤੱਕ ਚੱਲਿਆ, ਇਹ ਸਿਰਫ ਪੰਜਾਬ ਪੁਲਿਸ ਨੇ ਨਹੀਂ ਕੀਤਾ। ਇਹ ਪਹਿਲੀ ਕਾਰਵਾਈ ਹੈ ਜਿਹਦੇ 'ਚ ਖੈਬਰ ਪਖਤੂਨਖਵਾ ਪੁਲਿਸ ਔਰ ਪੰਜਾਬ ਪੁਲਿਸ ਦੋਵਾਂ ਨੇ ਜੁਆਇੰਟ ਐਡਵੈਂਚਰ ਕੀਤਾ, ਦੋਵਾਂ ਨੇ ਰਲ ਕੇ ਮੁਕਾਬਲਾ ਜਿਹੜਾ ਕੀਤਾ ਔਰ ਉਹਦੇ 'ਚ ਇਹ ਮਾਰਿਆ ਗਿਆ। ਵਾਹ ਕੈਂਟ 'ਚ ਇੱਕ ਘਰ ਦੇ ਅੰਦਰ ਇਹਨੇ ਲੁਕਿਆ ਹੋਇਆ ਸੀਗਾ, ਖੁਫੀਆ ਇਤਲਾਹ ਲੱਭੀ, ਉੱਥੇ ਕਾਰਵਾਈ ਕੀਤੀ ਗਈ। 1-2 ਦਿਨ ਪਹਿਲਾਂ ਇਹਨੇ ਪਸ਼ਾਵਰ 'ਚ ਇੱਕ ਫੈਕਟਰੀ ਦੇ ਮਾਲਕ ਕੋਲੋਂ ਫਰੋਤੀ ਮੰਗੀ ਸੀਗੀ, ਉਹਨੇ ਨਹੀਂ ਦਿੱਤੀ। ਇਹਨੇ ਤੇਲ ਪਾ ਕੇ ਉਹਦੀ ਫੈਕਟਰੀ ਨੂੰ ਅੱਗ ਲਾਈ, ਅੱਗ ਲਾ ਕੇ ਉਥੋਂ ਇਹ ਟਿਕਟੌਕ ਦੇ ਉੱਤੇ ਲਾਈਵ ਹੋਇਆ। ਲਾਈਵ ਹੋ ਕੇ ਆਪਣੇ ਅਕਾਊਂਟ ਤੋਂ ਨਾਲ ਇਹਨੇ ਉਹਨੂੰ ਬਹੁਤ ਕੁਝ ਆਖਿਆ, ਧਮਕੀਆਂ ਦਿੱਤੀਆਂ ਕਿ ਹਜੇ ਤਾਂ ਤੇਰੇ ਕਾਰੋਬਾਰ ਨੂੰ ਅੱਗ ਲਾਈਏ, ਤਿਆਰ ਨਹੀਂ, ਅੱਗੇ ਮੈਂ ਇਹ ਕਰਨ ਲੱਗਾ, ਇਹ ਕਰਨ ਲੱਗਾ, ਇਹ ਕਰਨ ਲੱਗਾ। ਇਹਦੇ ਤੋਂ ਬਾਅਦ ਫਿਰ ਪਸ਼ਾਵਰ ਪੁਲਿਸ ਵੀ ਐਕਟਿਵ ਸੀਗੀ, ਪਤਾ ਲੱਗਾ ਪੰਜਾਬ ਪੁਲਿਸ ਆ ਜਿਹੜੀ ਉਹ ਵੀ ਐਕਟਿਵ ਹੋ ਗਈ ਕਿਉਂਕਿ ਪੰਜਾਬ 'ਚ ਆਗ ਲੁਕਿਆ ਸੀਗਾ। ਫਿਰ ਦੋਹਾਂ ਨੇ ਕਾਰਵਾਈ ਕੀਤੀ ਔਰ ਉਸ ਕਾਰਵਾਈ ਦੇ ਵਿੱਚ ਇਹਨੂੰ ਮਾਰ ਦਿੱਤਾ, ਪਾਰ ਕਰ ਦਿੱਤਾ ਆ। ਪਸ਼ਾਵਰ ਦਾ ਨਹੀਂ ਜੀ, ਇਹ ਇੱਕ ਅਫਗਾਨ ਸ਼ਹਿਰੀ ਸੀਗਾ ਔਰ ਬਹੁਤ ਸਾਰੇ ਅਫਗਾਨ ਨੇ ਜਿਹੜੇ ਉਹ ਇਸੇ ਤਰ੍ਹਾਂ ਜਿਹੜੇ ਮਹਾਜਰ ਕੈਂਪਾਂ 'ਚ ਉੱਠ ਕੇ ਪਾਕਿਸਤਾਨ ਦੇ ਜਿਹਨਾਂ ਅੱਡੇ ਬਣਾਏ, ਡਰੱਗਸ ਵੇਚਣ ਦੇ,
ਹੋਰ ਪਤਾ ਨਹੀਂ ਕਿਹੜੇ-ਕਿਹੜੇ ਧੰਦਿਆਂ 'ਚ ਹੈ। ਇਹ ਉਹਨਾਂ ਦਾ ਇੱਕ ਰੂਪ ਸੀਗਾ ਔਰ 13 ਖਤਰਨਾਕ ਵੱਡੇ ਮੁਕੱਦਮੇ ਔਰ 26 ਨਿੱਕੇ ਮੁਕੱਦਮੇ ਨੇ ਜਿਹੜੇ ਉਹ ਇਸ ਬੰਦੇ ਤੇ ਦਰਜ ਸੀਗਾ ਔਰ 26 ਸਤੰਬਰ ਨੂੰ ਇਹਦੇ ਤੇ ਅਤਗਰਦੀ ਦਾ ਇੱਕ ਹੋਰ ਜਿਹੜਾ ਮੁਕੱਦਮਾ ਉਹ ਦਰਜ ਹੋਇਆ ਸੀਗਾ, ਪਰ ਹੁਣ ਕੱਲ ਇਹ ਆਪ ਮਾਰਿਆ ਗਿਆ 3 ਦਿਨ ਪਹਿਲਾਂ ਹੀ। ਅੱਛਾ, ਫਿਰ ਜਦੋਂ ਲੁੱਟਦਾ ਸੀ ਨਾ ਨਾਕਾ ਲਾ ਕੇ, ਉਦੋਂ ਇਹ ਉੱਥੋਂ ਲਾਈਵ ਹੁੰਦਾ ਸੀਗਾ ਔਰ ਨਾਲ ਜਿਹੜੀਆਂ ਲਾਈਨ ਐਨਫੋਰਸਮੈਂਟ ਏਜੰਸੀਆਂ ਨੇ, ਪੁਲਿਸ ਦਾ, ਰੇਂਜਰਸ ਦਾ, ਫੌਜ ਦਾ ਮਹਿਕਮਾ ਉਹਨਾਂ ਨੂੰ ਚੈਲੰਜ ਕਰਦਾ ਸੀਗਾ, ਇਹ ਦੇਖੋ ਇਹ ਤੁਹਾਡਾ ਇਲਾਕਾ ਲੇਕਿਨ ਰਾਜ ਹਮਾਰਾ ਹੈ, ਰੋਕੋ ਇਸਕੋ। ਮੋਟਰਸਾਈਕਲਾਂ ਦੇ ਲੋਕਾਂ ਨੂੰ ਰੋਕ ਕੇ ਲੁੱਟ ਰਹੇ ਨੇ, ਗੱਡੀਆਂ ਨੂੰ ਰੋਕ ਕੇ ਲੁੱਟ ਰਹੇ ਔਰ ਨਾਲ ਵੀਡੀਓ ਲਾਈਵ ਕਰਨ ਡਿਆ ਹੁੰਦਾ ਸੀਗਾ। ਸੋ ਉਹ ਆਪਣੇ ਅੰਜਾਮ ਨੂੰ ਅਪੜਿਆ। 14 ਵਰੇ ਦੀ ਉਮਰ ਸੀ ਜੀ। ਮਹਿਕਮਿਆਂ ਦੀ ਗੱਲ ਕਰਦੇ ਪਏ ਤੇ ਪਾਕਿਸਤਾਨੀ ਸਰਕਾਰ ਦੇ ਮਹਿਕਮੇ ਡਰੈਪ ਨੇ 2 ਦਵਾਈਆਂ ਨੂੰ ਜਾਲੀ ਕਰਾਰ ਦੇ ਦਿੱਤਾ ਹੈ ਤੇ ਪਾਬੰਦੀ ਲਾਤੀ ਉਹਨਾਂ ਤੇ ਇਹਦੇ ਨਾਲ ਮਾਰਕੀਟ 'ਚ ਛਾਪੇ ਮਾਰੇ ਜਾ ਰਹੇ ਨੇ ਕਿ ਉਹ ਦਵਾਈਆਂ ਜਿਹੜੀਆਂ ਨੇ ਜਿੱਥੇ ਵੀ ਹੈ ਨੇ ਉਹਨਾਂ ਨੂੰ ਕਬਜ਼ੇ 'ਚ ਲੈ ਲਿਆ ਜਾਏ। ਜੀ ਬਿਲਕੁਲ। ਡਰੱਗ ਰੈਗੂਲੇਟਰੀ ਅਥਾਰਟੀ ਆਫ ਪਾਕਿਸਤਾਨ ਡਰੈਪ ਦਾ ਮਹਿਕਮਾ ਇਹਨੇ 2 ਦਵਾਈਆਂ ਨੂੰ ਜਾਲੀ ਕਰਾਰ ਦੇ ਦਿੱਤਾ ਹੈ। ਜਾਲੀ ਕਰਾਰ ਦੇ ਕੇ ਤੇ ਇਹਨਾਂ ਤੇ ਪਾਬੰਦੀ ਲਾਤੀ ਹੈ ਔਰ ਪਾਬੰਦੀ ਤੋਂ ਬਾਅਦ ਛਾਪੇ ਮਾਰ ਕੇ ਇਹਨਾਂ ਦਵਾਈਆਂ ਨੂੰ ਮਾਰਕੀਟ 'ਚ ਚੁੱਕਿਆ ਜਾ ਰਿਹਾ। ਇੱਕ ਤੇ ਐਫੋਸਟਨ ਦਵਾਈ ਹੈ ਜਿਹੜੀ ਗੋਲੀ, ਉਹ ਹੈ ਐਫਾਸਟਨ। ਫਿਰ ਹੈ ਪੈਰਾਕੇਅਰ ਜਿਹੜੀ ਕਿ ਪੈਰਾਸੀਟਾਮੋਲ ਦਾ ਆਲਟਰਨੇਟਿਵ ਜਿਹੜਾ ਉਹ ਸੀਗੀ। ਦੋਹਾਂ ਦੇ ਉੱਤੇ ਇਹਨਾਂ ਨੇ ਪਾਬੰਦੀ ਲਾ ਕੇ ਆਖਿਆ ਕਿ ਇਹ ਦਵਾਵਾਂ ਜਾਲੀ ਨੇ, ਇਨਸਾਨੀ ਸਿਹਤ ਲਈ ਖਤਰਾ ਨੇ, ਲੋਕ ਇਹਨਾਂ ਨੂੰ ਖਰੀਦਣ ਤੋਂ ਔਰ ਇਲਾਜ ਵਾਸਤੇ ਨਾ ਵਰਤਣ। ਇਹਨਾਂ ਦੇ ਜਾਨਲੇਵਾ ਨੁਕਸਾਨ ਸਾਹਮਣੇ ਆਏ ਨੇ, ਮਤਲਬ ਕਿ ਲੋਕਾਂ ਨੂੰ ਜਾਨ ਦਾ ਖਤਰਾ ਜਿਹੜਾ ਉਹ ਪੈ ਗਿਆ। ਇਹ ਸ਼ਾਇਦ ਮੌਤਾਂ ਵੀ ਹੋਈਆਂ ਹੁਣ, ਡਿਟੇਲ ਤੇ ਫਿਰ ਇਹੋ ਜਿਹੇ ਮੌਕਿਆਂ ਤੇ ਨਹੀਂ ਦਿੱਤੀ ਜਾਂਦੀ। ਔਰ ਸਟਾਕ ਜਿਹੜੇ ਮੈਡੀਕਲ ਸਟੋਰਾਂ ਤੇ ਜਾਂ ਜਿੱਥੇ ਪਿਆ ਹੈ ਉਹ ਡਰੈਪ ਛਾਪੇ ਮਾਰ ਰਿਹਾ ਔਰ ਉਹਨੂੰ ਚੁੱਕ ਰਿਹਾ ਔਰ ਲੋਕਾਂ ਨੂੰ ਖਬਰਦਾਰ ਕਰਦਾ ਹੈ ਕਿ ਇਹ ਦਵਾਈ ਜਿਹੜੀ ਨਾ ਵਰਤਣਾ, ਇਹਦੇ ਤੇ ਪਾਬੰਦੀ ਹੈ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਉਸ ਤੋਂ ਪਹਿਲੇ ਜਾਣ ਤੋਂ ਪਹਿਲੇ ਉਹੀ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਹੈ ਜੀ। ਇਹ ਖਬਰਾਂ ਜਿਹੜੀਆਂ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਖਬਰਾਂ ਦਾ ਇਹ ਬੁਲੇਟਿਨ ਹਫਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ, YouTube, ਇੰਸਟਾਗ੍ਰਾਮ ਔਰ ਟਿਕਟੌਕ ਇਹਨਾਂ ਸਾਰਿਆਂ ਤੇ ਬ੍ਰਾਡਕਾਸਟ ਕਰਨੇ। ਸਾਡੇ ਇਹਨਾਂ ਸਾਰੇ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਅਮਰੀਕਾ ਤੋਂ 8 ਅਕਤੂਬਰ ਸਾਲ 2025 ਔਰ ਪਾਕਿਸਤਾਨ ਚੋਂ 9 ਅਕਤੂਬਰ 2025 ਦੇ ਅਪਡੇਟ ਪਾਕਿਸਤਾਨ ਚੋਂ ਇਜਾਜ਼ਤ ਚਾਹਾਂਗੇ, ਪਰ ਜਾਣ ਤੋਂ ਪਹਿਲਾਂ ਆਖਾਂਗੇ ਕਿ ਜੇ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਲੋ ਜੀ, ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।